ਰੋਜ਼ਾਨਾ ਵਿਚਾਰਾਂ ਕਰਦੇ ਹਾਂ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਕਿ ਅਸੀਂ 24 ਘੰਟਿਆਂ ਤੋਂ ਡੇਢ ਜਾਂ 2 ਘੰਟੇ ਸ਼ਾਮ ਨੂੰ ਵਿਚਾਰ ਚਰਚਾ ਲਈ ਨਹੀਂ ਕੱਢ ਸਕਦੇ ਕਿਉਂਕਿ ਜਦੋਂ ਆਪਾਂ ਇੱਥੇ ਕਿਸੇ ਇੱਕ ਵਿਸ਼ੇ ਤੇ ਵਿਚਾਰ ਕਰਦੇ ਹਾਂ ਤਾਂ ਵਿਚਾਰਾਂ ਦੇ ਵਿੱਚੋਂ ਹੀ ਫਿਰ ਅਗਲੀ ਰਣਨੀਤੀ ਤੈਅ ਹੁੰਦੀ ਹੈ। ਜੇਕਰ ਅਸੀਂ ਆਪਣੇ ਪਿੰਡਾਂ ਤੋਂ ਘਰਾਂ ਤੋਂ ਸਾਰਾ ਕਾਰੋਬਾਰ ਪਰਿਵਾਰਾਂ ਨੂੰ ਛੱਡ ਕੇ ਇੱਥੇ ਅੰਦੋਲਨਕਾਰੀ ਬਣ ਕੇ ਸੰਘਰਸ਼ ਵਿੱਚ ਬੈਠੇ ਹਾਂ ਤਾਂ ਸਾਨੂੰ ਕੋਈ ਨਾ ਕੋਈ ਐਫਰਟ ਕੋਈ ਨਾ ਕੋਈ ਯਤਨ ਵੀ ਕਰਨੇ ਚਾਹੀਦੇ ਆ। ਕਿੰਨੀ ਕੁ ਦੇਰ ਆਪਾਂ ਇੱਥੇ ਟਰਾਲੀਆਂ 'ਚ ਬੈਠੇ ਰਹਾਂਗੇ ਲੰਗਰ ਛਕੀ ਜਾਵਾਂਗੇ ਫਿਰ ਅਗਲੇ ਦਿਨ ਦੀ ਰੂਟੀਨ ਅਸੀਂ ਸ਼ੁਰੂ ਹੋ ਜਾਂਦੀ ਸੌਂ ਗਏ ਉੱਠ ਗਏ ਲੰਗਰ ਛਕ ਲਿਆ। ਇੱਕ ਆਪਾਂ ਜਿਹੜੀਆਂ ਵਾਰੀਆਂ ਬੰਨੀਆਂ 5 ਦਿਨ ਦੀ ਅਸੀਂ ਵਾਰੀ ਤੱਕ ਸੀਮਿਤ ਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਉਡੀਕਦੇ ਰਹਿੰਦੇ ਹਾਂ ਕਦੋਂ ਸਾਡੇ ਪਿੰਡਾਂ ਦੁਬਾਰਾ ਗੱਡੀ ਆਊਗੀ ਤਾਂ ਅਸੀਂ ਵਾਪਸ ਜਾਈਏ ਤੇ ਦੂਜੇ 5 ਮੈਂਬਰੀ ਟੀਮ ਪਹੁੰਚੇ ਉੱਥੇ। ਸਾਨੂੰ ਦੋਨੇ ਬੈਠ ਕੇ ਗੱਲਾਂ ਕਰਨਾ ਕਿਤੇ ਨਾ ਕਿਤੇ ਸਾਨੂੰ ਅਗਲੀ ਰਣਨੀਤੀ ਤੈਅ ਕਰਨੀ ਚਾਹੀਦੀ ਹੈ। ਸਾਨੂੰ ਨਵੇਂ ਕਦਮ ਚੁੱਕਣੇ ਚਾਹੀਦੇ ਆ ਉਹਨਾਂ ਉੱਤੇ ਕੰਮ ਕਰਨਾ ਚਾਹੀਦਾ। ਜਦੋਂ ਅਸੀਂ ਆਪਸ ਵਿੱਚ ਬਹਿ ਕੇ ਵਿਚਾਰਾਂ ਕਰਦੇ ਹਾਂ ਫਿਰ ਕਿਤੇ ਜਾ ਕੇ ਇੱਕ ਸਾਂਝੀ ਮੱਤ ਬਣਦੀ ਆ ਤੇ ਜਿਹੜੇ ਸਾਡੇ ਸਾਂਝੇ ਫੈਸਲੇ ਹੁੰਦੇ ਆ ਜਦੋਂ ਫਿਰ ਇਹਨਾਂ ਨੂੰ ਅਸੀਂ ਲਾਗੂ ਕਰਦੇ ਤਾਂ ਪ੍ਰਭਾਵਸ਼ਾਲੀ ਵੀ ਬਹੁਤ ਹੁੰਦੇ ਆ। ਵੈਸੇ ਅਸੀਂ ਕਹਿ ਦਿੰਦੇ ਜਥੇਬੰਦੀਆਂ ਕੁਛ ਕਰਦੀਆਂ ਨਹੀਂ ਪਰ ਸਾਡੇ ਆਪਣੇ ਵੀ ਕੋਈ ਫਰਜ਼ ਬਣਦੇ ਆ। ਅਸੀਂ ਕੀ ਕਰ ਰਹੇ ਹਾਂ? ਅਸੀਂ ਵੀ ਤਾਂ ਵਿਹਲੇ ਹੀ ਬੈਠੇ ਹਾਂ ਨਾ। ਅਸੀਂ ਆਪਣੇ ਕੋਈ ਸੁਝਾਅ ਲੈ ਕੇ ਆਈਏ। ਠੀਕ ਹੈ ਸਾਨੂੰ ਸਟੇਜ ਤੇ ਸਾਰੇ ਜਾਣਿਆਂ ਨੂੰ ਇੱਥੇ ਬੋਲਣ ਦਾ ਮੌਕਾ ਨਹੀਂ ਮਿਲਦਾ। ਇੱਥੇ ਜਿਹੜਾ ਆਪਾਂ ਵਿਚਾਰ ਚਰਚਾ ਦਾ ਪ੍ਰੋਗਰਾਮ ਚਲਾਉਂਦੇ ਆ ਇਹਦੇ ਵਿੱਚ ਜਿੰਨੇ ਵੀ ਤੁਹਾਡੇ ਸੁਝਾਅ ਹੁੰਦੇ ਆ ਉਹਨਾਂ ਨੂੰ ਆਪਾਂ ਇੱਕ ਕਾਪੀ ਤੇ ਨੋਟ ਕਰਦੇ ਆ। ਜਿਸ ਦਿਨ ਵੀ ਹਫ਼ਤੇ 'ਚ 2 ਜਾਂ 3 ਦਿਨ ਆਪਣੇ ਕੋਲ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਦੇ ਆ ਤੇ ਉਹਨਾਂ ਨੂੰ ਅਸੀਂ ਇਹ ਸੁਝਾਅ ਦੀ ਕਾਪੀ ਦਿੰਦੇ ਆ। ਫਿਰ ਉਸ ਤੋਂ ਬਾਅਦ ਜਦੋਂ ਵੀ ਉਹਨਾਂ ਦੀ ਅਗਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਵਿਚਾਰ ਚਰਚਾ ਕਰਦੇ ਆ। ਸੋ ਕਿਰਪਾ ਕਰਕੇ ਸਾਰੇ ਪਹੁੰਚਿਆ ਕਰੋ ਤੇ ਸਾਰੇ ਬੋਲਿਆ ਕਰੋ। ਸਾਰਿਆਂ ਦੇ ਸੁਝਾਅ ਬਹੁਤ ਜ਼ਰੂਰੀ ਹੈ ਜੀ। ਉਸ ਤੋਂ ਬਾਅਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜ਼ਿਲ੍ਹਾ ਅੰਮ੍ਰਿਤਸਰ ਡਿਸਟ੍ਰਿਕਟ ਮਹਿਤਾ ਚੌਂਕ। ਮੈਂ ਬੇਨਤੀ ਕਰਦਾ ਵੀਰ ਜੀ ਉਹਨਾਂ ਨੂੰ ਮਨਜੀਤ ਸਿੰਘ ਜੀ ਨੰਗਲੀ ਤੇ ਮਹਿਤੇ ਦੀ ਸੰਗਤ ਆਈ ਹੈ ਜੀ। ਮੈਂ ਬੇਨਤੀ ਕਰਦਾ ਵੀਰ ਜੀ ਗੱਲਾਂ ਨੌਜਵਾਨ ਸਾਰੇ ਪਹੁੰਚਣਗੇ ਸਾਰੇ ਆਉਣਗੇ ਪਰ ਇੱਕ ਅਸੀਂ ਗਲਤੀ ਕਰ ਲੈਂਦੇ ਆ। ਪਹਿਲਾਂ ਅਸੀਂ ਪ੍ਰੋਗਰਾਮ ਬਣਾ ਲੈਂਦੇ ਆ 12 ਅਸੀਂ ਹਾਲਾਤ ਵੇਖ ਕੇ ਉਹਨੂੰ ਬਦਲਣਾ ਚਾਹੁੰਦੇ ਆ। ਨੌਜਵਾਨ ਜਿਹੜੇ ਪਿੱਛੋਂ ਆਪਣੇ ਜੋਸ਼ ਨਾਲ ਆਉਂਦੇ ਫਿਰ ਆਪਣੇ ਕੋਲ ਠੱਲੇ ਨਹੀਂ ਜਾਂਦੇ। ਉਹ ਆਪਾਂ ਨੂੰ ਇਹ ਚਾਹੀਦਾ ਵੀ ਆਪਾਂ ਕੰਮ ਉਹ ਕਰੀਏ ਜਿਹੜਾ ਆਪਾਂ ਕਰ ਲੈਣਾ ਵਾ। ਆਪਾਂ 26 ਤਰੀਕ ਨੂੰ ਇੱਥੇ ਆ ਇਹ 11 ਤਰੀਕ ਨੂੰ ਆਏ ਹਾਂ ਪਰ 12 ਜੋ 24 ਤਰੀਕ ਨੂੰ ਸਰਦਾਰ ਰਾਜੇਦਾਰ ਸਾਹਿਬ ਹੋਣਾ ਨੇ ਪ੍ਰੋਗਰਾਮ ਬਦਲਿਆ ਵੀ ਆਪਾਂ ਨਹੀਂ ਜਾਣਾ ਉੱਥੇ। ਨੌਜਵਾਨਾਂ ਨੇ ਆਪਣੇ ਟਰੈਕਟਰਾਂ ਦੇ ਪੂਰਾ ਸਮਾਨ ਲੱਖ 2 ਲੱਖ ਰੁਪਇਆ ਲਾ ਕੇ ਇੱਥੇ ਪਹੁੰਚੇ ਸੀ। ਫਿਰ ਦੂਜੀ ਗੱਲ ਹੋਈ ਚਲੋ ਮਹਾਰਾਜ ਦੀ ਕਿਰਪਾ ਹੀ ਬੜਾ ਬਚਾਅ ਆਇਆ ਵਾ। ਚਲੋ 10ਵੇਂ ਪਾਤਸ਼ਾਹ ਦੀ ਕਿਰਪਾ ਹੀ ਆ। ਫਿਰ ਦੂਜੀ ਗੱਲ ਇਹ ਆ ਵੀ ਜਦੋਂ ਆਪਾਂ ਚਲੋ ਗਲਤੀ ਸਾਡੇ ਕੋ ਹੋ ਗਈ ਜਾਂ ਬੱਚਿਆਂ ਕੋ ਹੋ ਗਈ ਕਿਸੇ ਕੋ ਵੀ ਹੋ ਗਈ ਉਹਦੇ ਵਿੱਚ ਜਦੋਂ ਆਪਾਂ ਫਿਰ ਕਹਿੰਦੇ ਵੀ ਇਹ ਸਾਡਾ ਨਹੀਂ ਗਾ ਇਹ ਸਾਡੇ ਨਾਲ ਨਹੀਂ ਗਾ ਉਹਦੇ ਕਰਕੇ ਲੋਕਾਂ ਦੇ ਮਾਵਾਂ ਦੇ ਪੁੱਤਾਂ ਦੇ ਮਨ ਟੁੱਟ ਗਏ ਵੀ ਜਦੋਂ ਕੋਈ ਬੱਚਾ ਕੋਈ ਗਲਤੀ ਕਰ ਲੈਂਦਾ 12 ਪਾਰਟੀਆਂ ਜਾਂ ਜਿਹੇ ਬੰਦੀਆਂ ਕਹਿ ਦਿੰਦੀਆਂ ਵੀ ਸਾਡਾ ਨਹੀਂ ਬਸ ਸਾਡੇ ਵਸੋਂ ਬਾਹਰ ਆ ਨਾ ਇਹ ਸਾਡੇ ਬੰਦੇ ਆ। ਇਹ ਕਰਕੇ ਨੌਜਵਾਨ ਜਿਹੜੇ ਆ ਉਹ ਪਿੰਡਾਂ ਦੇ ਵਿੱਚੋਂ ਠਹਿਰ ਗਏ ਆ। ਚਲੋ ਠੀਕ ਆ ਬੱਚਿਆਂ ਦੀ ਵੀ ਗਲਤੀ ਆ। ਪ੍ਰਧਾਨ ਸਾਹਿਬ ਹੋਣਾ ਨੂੰ ਇਦਾਂ ਨਹੀਂ ਕਹਿਣਾ ਚਾਹੀਦਾ। ਚਲੋ ਜੇ ਕੋਈ ਗਲਤੀ ਹੋ ਗਈ ਤਾਂ ਉਹਨੂੰ ਹੱਲ ਕਰ ਲੈਣਾ ਚਾਹੀਦਾ ਵਾ। ਇਹਦੀਆਂ ਬੇਨਤੀਆਂ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।